मैं ਇਹਦੇ 'ਤੇ ਜਿਹੜੀਆਂ ਕੁਛ ਮਾਰੂਦਾਤ ਨੇ ਉਹ ਲਿਖ ਕੇ ਲੈ ਆਇਆ, ਮੈਂ ਉਹ ਤੁਹਾਡੀ ਖਿਦਮਤ 'ਚ ਪੇਸ਼ ਕਰ ਦੇਣਾ। ਇਹਦਾ ਉਨਵਾਨ ਹੈ AI ਦੇ ਦੌਰ ਵਿੱਚ ਪੰਜਾਬੀ ਬਕਾ ਜਾਂ ਬੇਦਖਲੀ। ਅੱਜ ਦੁਨੀਆ ਜਿਸ ਤੇਜ਼ੀ ਨਾਲ ਮਸਨੂਈ ਜ਼ਹਾਨਤ ਯਾਨੀ AI ਵੱਲ ਵੱਧ ਰਹੀ ਹੈ, ਉਹ ਸਿਰਫ ਟੈਕਨੋਲੋਜੀ ਦੀ ਤਬਦੀਲੀ ਨਹੀਂ ਸਗੋਂ ਜ਼ਬਾਨ, ਤਹਿਜ਼ੀਬ ਅਤੇ ਸ਼ਨਾਖਤ ਦਾ ਸਵਾਲ ਵੀ ਬਣ ਚੁੱਕਿਆ ਹੈ। AI ਹੁਣ ਕੰਪਿਊਟਰ ਨੂੰ ਸੋਚਣ, ਸਿੱਖਣ ਅਤੇ ਫੈਸਲੇ ਕਰਨ ਯੋਗ ਬਣਾ ਰਹੀ ਹੈ। ਐਲਨ ਟੋਰਿੰਗ ਤੋਂ ਸ਼ੁਰੂ ਹੋ ਕੇ ਜਾਨ ਮੈਕਾਰਥੀ ਤੱਕ ਇਹ ਨਜ਼ਰੀਆ ਅੱਜ ਅਮਲੀ ਸ਼ਕਲ ਇਖਤਿਆਰ ਕਰ ਚੁੱਕਾ ਹੈ ਅਤੇ ਗੂਗਲ, ਓਪਨ AI, ਡੀਪ ਮਾਈਂਡ ਅਤੇ ਮੈਟਾ ਜੇ ਇਦਾਰੇ AI ਨੂੰ ਆਮ ਇਨਸਾਨ ਦੀ ਰੋਜ਼ਮਰਾ ਜ਼ਿੰਦਗੀ ਵਿੱਚ ਦਾਖਲ ਹੋ ਚੁੱਕੇ ਨੇ। ਇਸ ਬਦਲਦੀ ਦੁਨੀਆ ਵਿੱਚ ਸਵਾਲ ਇਹ ਹੈ ਕਿ ਪੰਜਾਬੀ ਜ਼ੁਬਾਨ ਕਿੱਥੇ ਖਲੋਤੀ ਹੋਈ ਹੈ। ਪੰਜਾਬੀ ਜਿਹੜੀ ਕਰੋੜਾਂ ਲੋਕਾਂ ਦੀ ਮਾਦਰੀ ਜ਼ੁਬਾਨ ਹੈ, ਹੁਣ ਡਿਜੀਟਲ ਦੁਨੀਆ ਵਿੱਚ ਇੱਕ ਕਮ ਵਸੀਲਾ ਜ਼ੁਬਾਨ ਸਮਝੀ ਜਾਂਦੀ ਹੈ। ਮਿਆਰੀ ਡੇਟਾ ਦੀ ਕਮੀ, ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਦਾ ਫਰਕ, ਇਲਾਕਾਈ ਜ਼ੁਬਾਨਾਂ ਅਤੇ ਪਾਕਿਸਤਾਨ ਵਿੱਚ ਉਰਦੂ ਅਤੇ ਅੰਗਰੇਜ਼ੀ ਦੀ ਸਰਕਾਰੀ ਬਾਲਾਦਸਤੀ ਪੰਜਾਬੀ ਨੂੰ AI ਦੇ ਮਰਕਜ਼ੀ ਧਾਰੇ ਤੋਂ ਬਾਹਰ ਰੱਖ ਰਹੀ ਹੈ। ਜੇ ਇਹ ਰੁਝਾਨ ਐਵੇਂ ਹੀ ਰਿਹਾ ਤੇ ਖਦਸ਼ਾ ਹੈ ਕਿ ਪੰਜਾਬੀ ਮੁਸਤਕਬਲ ਦੀ ਡਿਜੀਟਲ ਦੁਨੀਆ ਵਿੱਚ ਸਿਰਫ ਘਰੇਲੂ ਜਾਂ ਗੈਰ ਰਸਮੀ ਜ਼ਬਾਨ ਬਣ ਕੇ ਰਹਿ ਜਾਏਗੀ। ਅਸਲ ਮਸਲਾ AI ਦੀ ਮੌਜੂਦਗੀ ਹੈ। AI ਅੱਜ ਤਾਲੀਮ, ਤਜਾਰਤ, ਸਿਹਤ, ਹੁਕਮਰਾਨੀ ਅਤੇ ਬਲਾਗ ਦਾ ਲਾਜ਼ਮੀ ਹਿੱਸਾ ਬਣ ਚੁੱਕਿਆ ਹੈ। ਜੇ ਪੰਜਾਬੀ AI ਦੇ ਨਿਜ਼ਾਮ ਵਿੱਚ ਸ਼ਾਮਲ ਨਾ ਹੋਈ ਤਾਂ ਇਹ ਮੈਦਾਨ ਖੁਦ ਬਖੁਦ ਹੋਰ ਜ਼ਬਾਨਾਂ ਦੇ ਕਬਜ਼ੇ ਵਿੱਚ ਚਲਾ ਜਾਏਗਾ। ਇਸ ਲਈ ਹੁਣ ਸਿਰਫ ਜਜ਼ਬਾਤੀ ਨਾਅਰਿਆਂ ਨਾਲ ਕੰਮ ਨਹੀਂ ਚੱਲਣਾ, ਸਗੋਂ ਇੱਕ ਵਾਜ਼ੇ, ਅਮਲੀ ਅਤੇ ਦੂਰ ਅੰਦੇਸ਼ ਮੁਸਤਕਬਲ ਦਾ ਰੋਡ ਮੈਪ ਅਪਣਾਉਣਾ ਪਏਗਾ। ਸਭ ਤੋਂ ਪਹਿਲਾ ਕਦਮ ਪੰਜਾਬੀ ਲਈ ਵੱਡੇ ਲੈਂਗੁਏਜ ਮਾਡਲ ਦੀ ਤਿਆਰੀ ਹੈ। ਅੱਜ ਜ਼ਿਆਦਾਤਰ AI ਮਾਡਲਸ ਅੰਗਰੇਜ਼ੀ ਅਤੇ ਦੂਜੀਆਂ ਵੱਡੀਆਂ ਆਲਮੀ ਜ਼ੁਬਾਨਾਂ ਉੱਤੇ ਤਰਬੀਅਤ ਯਾਫਤਾ ਨੇ। ਪੰਜਾਬੀ ਦੀ ਨੁਮਾਇੰਦਗੀ ਉਹਨਾਂ ਵਿੱਚ ਨਾ ਹੋਣ ਦੇ ਬਰਾਬਰ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਪੰਜਾਬੀ ਗ੍ਰਾਮਰ, ਮੁਹਾਵਰੇ, ਸਕਾਫਤੀ ਹਵਾਲੇ ਅਤੇ ਸਕਾਫਤੀ ਸਿਆਕੋ ਸਬਾਕ ਨੂੰ ਸਮਝਣ ਵਾਲੇ ਖਾਸ ਮਾਡਲ ਤਿਆਰ ਕੀਤੇ ਜਾਣ, ਜਿਹੜੇ ਪੰਜਾਬੀ ਵਿੱਚ ਚੈਟ ਬੂਟਸ, ਸਰਚ ਸਿਸਟਮ ਅਤੇ ਡਿਜੀਟਲ ਅਸਿਸਟੈਂਟਸ ਦੀ ਬੁਨਿਆਦ ਬਣ ਸਕਣ। ਤਾਲੀਮ ਦੇ ਸ਼ੋਬੇ ਵਿੱਚ AI ਪੰਜਾਬੀ ਦੀ ਬਕਾ ਦਾ ਮਜ਼ਬੂਤ ਜ਼ਰੀਆ ਬਣ ਸਕਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਇੰਟਰੈਕਟਿਵ ਡਿਜੀਟਲ ਸਬਕ, ਖੁਦਕਾਰ ਤਲੱਫਜ਼ ਚੈਕਰ, ਸਮਾਰਟ ਅਸਾਈਨਮੈਂਟਸ ਅਤੇ ਤਾਲਿਬ ਇਲਮਾਂ ਦੀ ਸਤ੍ਹਾ ਮੁਤਾਬਕ ਮਵਾਦ ਮੁਹੱਈਆ ਕਰਨ ਵਾਲੇ AI ਲਰਨਿੰਗ ਪਲੇਟਫਾਰਮਸ ਨਾਲ ਪੰਜਾਬੀ ਨੂੰ ਸਕੂਲ ਅਤੇ ਯੂਨੀਵਰਸਿਟੀ ਦੀ ਜਦੀਦ ਤਾਲੀਮ ਨਾਲ ਜੋੜਿਆ ਜਾ ਸਕਦਾ ਹੈ। ਇਹ ਸਿਰਫ ਜ਼ਬਾਨ ਸਿਖਾਉਣ ਦਾ ਹੀ ਜ਼ਰੀਆ ਨਹੀਂ, ਸਗੋਂ ਨਵੀਂ ਨਸਲ ਵਿੱਚ ਪੰਜਾਬੀ ਜ਼ਬਾਨ ਉੱਤੇ ਫਖਰ ਅਤੇ ਇਹਦੇ ਨਾਲ ਵਾਬਸਤਗੀ ਪੈਦਾ ਕਰਨ ਦਾ ਵਸੀਲਾ ਵੀ ਹੈ। ਪੰਜਾਬੀ ਨੂੰ ਰੋਜ਼ਮਰਾ ਡਿਜੀਟਲ ਜ਼ਿੰਦਗੀ ਵਿੱਚ ਕਾਰਆਮਦ ਬਣਾਉਣ ਲਈ ਮਸ਼ੀਨੀ ਤਰਜਮੇ, ਸਪੀਚ ਟੂ ਟੈਕਸਟ ਅਤੇ ਟੈਕਸਟ ਟੂ ਸਪੀਚ ਟੈਕਨੋਲੋਜੀ ਨੂੰ ਮਜ਼ਬੂਤ ਬਣਾਉਣਾ ਲਾਜ਼ਮੀ ਹੈ। ਜੇ ਪੰਜਾਬੀ ਵਿੱਚ ਆਵਾਜ਼ ਨਾਲ ਸਰਚ, ਪੈਗਾਮ, ਸਬ ਟਾਈਟਲਸ ਅਤੇ ਵਰਚੁਅਲ ਅਸਿਸਟੈਂਟਸ ਮੁਮਕਿਨ ਹੋ ਜਾਣ ਤਾਂ ਇਹ ਜ਼ਬਾਨ ਆਪਣੇ ਆਪ ਜਦੀਦ ਜ਼ਿੰਦਗੀ ਦਾ ਹਿੱਸਾ ਬਣ ਜਾਏਗੀ। ਇਹਦੇ ਨਾਲ ਨਾਲ ਪੰਜਾਬੀ ਦਾ ਸਦੀਆਂ ਪੁਰਾਣਾ ਅਦਬੀ ਸਰਮਾਇਆ, ਸ਼ਾਇਰੀ, ਲੋਕ ਅਦਬ, ਤਾਰੀਖੀ ਮਤਨ ਹੁਣ ਵੀ ਕਾਗਜ਼ ਜਾਂ ਐਨਾਲਾਗ ਦੀ ਸੂਰਤ ਵਿੱਚ ਕੈਦ ਹੈ। ਆਪਟੀਕਲ ਕਰੈਕਟਰ ਰੀਕਗਨੀਸ਼ਨ ਦੀ ਮਦਦ ਨਾਲ ਇਸ ਖਜ਼ਾਨੇ ਨੂੰ ਡਿਜੀਟਲ ਬਣਾਉਣਾ ਸਿਰਫ ਸਕਾਫਤੀ ਖਿਦਮਤ ਹੀ ਨਹੀਂ, ਸਗੋਂ AI ਲਈ ਕੀਮਤੀ ਤਰਬੀਤੀ ਡੇਟਾ ਦੀ ਫਰਾਹਮੀ ਵੀ ਹੈ। ਜੇ ਇਹ ਮਵਾਦ ਡਿਜੀਟਲ ਨਾ ਕੀਤਾ ਗਿਆ ਤਾਂ ਆਉਣ ਵਾਲੀ ਨਸਲ AI ਦੇ ਜ਼ਰੀਏ ਆਪਣੀ ਅਦਬੀ ਵਿਰਾਸਤ ਤੋਂ ਨਾਵਾਕਫ ਰਹਿ ਜਾਏਗੀ। ਅਹਿਮ ਗੱਲ ਇਹ ਹੈ ਕਿ AI ਸਿਰਫ ਕੋਡ ਨਾਲ ਕਾਮਯਾਬ ਨਹੀਂ ਹੁੰਦਾ। ਪੰਜਾਬੀ ਲਸਾਨੀਅਤ ਦੇ ਸੂਝਵਾਨ, ਮਕਾਮੀ ਬੋਲੀਆਂ ਬੋਲਣ ਵਾਲੇ ਲੋਕਾਂ ਅਤੇ ਟੈਕਨੋਲੋਜੀ ਡਿਵੈਲਪਰ ਦੀ ਸ਼ਰਾਕਤ ਬਿਨਾਂ ਪੰਜਾਬੀ AI ਅਧੂਰਾ ਹੀ ਰਹੇਗਾ। ਜ਼ਬਾਨ ਦੀ ਰੂਹ ਸਮਝਣ ਲਈ ਇਨਸਾਨੀ ਲਸਾਨੀ ਬਸੀਰਤ ਲਾਜ਼ਮੀ ਹੈ। ਇਹ ਸਾਰਾ ਅਮਲ ਹਕੂਮਤੀ ਅਤੇ ਅਦਾਰਾ ਜਾਤੀ ਪੁਸ਼ਤ ਪਨਾਹੀ ਤੋਂ ਬਗੈਰ ਨਹੀਂ ਹੋ ਸਕਦਾ। ਇਲਾਕਾਈ ਜ਼ਬਾਨਾਂ ਲਈ AI ਰਿਸਰਚ ਫੰਡਿੰਗ, ਡਿਜੀਟਲ ਗੌਰਮੈਂਟ ਸਰਵਿਸਿਜ਼ ਵਿੱਚ ਪੰਜਾਬੀ ਦਾ ਨਫਾਜ਼ ਅਤੇ ਤਾਲੀਮੀ ਪਾਲਿਸੀ ਵਿੱਚ ਪੰਜਾਬੀ ਦੀ ਅਮਲੀ ਸ਼ਮੂਲੀਅਤ ਹੁਣ ਇਖਤਿਆਰ ਨਹੀਂ ਸਗੋਂ ਜ਼ਿੰਮੇਦਾਰੀ ਹੈ। AI ਦਾ ਦੌਰ ਇੰਤਜ਼ਾਰ ਨਹੀਂ ਕਰਦਾ। ਸਵਾਲ ਇਹ ਨਹੀਂ ਕਿ ਪੰਜਾਬੀ AI ਵਿੱਚ ਆਵੇਗੀ ਜਾਂ ਨਹੀਂ, ਸਵਾਲ ਇਹ ਹੈ ਕਿ ਅਸੀਂ ਪੰਜਾਬੀ ਨੂੰ AI ਵਿੱਚ ਕਿੰਨੀ ਤਿਆਰੀ ਨਾਲ ਲੈ ਕੇ ਆਉਂਦੇ ਹਾਂ। ਜੇ ਹੁਣ ਦਰੁਸਤ ਫੈਸਲੇ ਨਾ ਕੀਤੇ ਗਏ ਤਾਂ ਮੁਸਤਕਬਲ ਦੀ ਡਿਜੀਟਲ ਤਾਰੀਖ ਵਿੱਚ ਪੰਜਾਬੀ ਦੀ ਗੈਰ ਮੌਜੂਦਗੀ ਦੀ ਜ਼ਿੰਮੇਦਾਰੀ ਸਿਰਫ ਟੈਕਨੋਲੋਜੀ ਨਹੀਂ ਸਗੋਂ ਸਾਡੀ ਗਫਲਤ ਵੀ ਹੋਵੇਗੀ। AI ਦੇ ਜ਼ਮਾਨੇ ਵਿੱਚ ਅਦਬਕਾਰਾਂ, ਟੈਕਨੋਲੋਜਿਸਟਾਂ ਅਤੇ ਅਦਾਰਿਆਂ ਨੂੰ ਇੱਕ ਦੂਜੇ ਤੋਂ ਵੱਖ-ਵੱਖ
ਨਹੀਂ ਸਗੋਂ ਇੱਕ ਸਾਂਝੇ ਮਾਹੌਲੀਆਤੀ ਨਿਜ਼ਾਮ ਦੇ ਤੌਰ ਤੇ ਕੰਮ ਕਰਨ ਦੀ ਲੋੜ ਹੈ। ਅਦਬਕਾਰ ਜ਼ਬਾਨ ਦੀ ਰੂਹ, ਸਕਾਫਤੀ ਸਿਆਕ, ਮੁਹਾਵਰੇ ਤੇ ਜਜ਼ਬਾਤੀ ਗਹਿਰਾਈ ਫਰਾਹਮ ਕਰਦੇ ਨੇ, ਜਿਹਨੂੰ ਟੈਕਨੋਲੋਜਿਸਟ ਡਾਟਾ ਮਾਡਲ ਤੇ ਡਿਜੀਟਲ ਟੂਲਸ ਵਿੱਚ ਢਾਲਦੇ ਨੇ ਤੇ ਅਦਾਰੇ ਪਾਲਿਸੀ ਫੰਡਿੰਗ ਤੇ ਪਲੇਟਫਾਰਮ ਮੁਹੱਈਆ ਕਰਦੇ ਨੇ। ਜੇ ਅਦਬਕਾਰ ਦੀ ਰਾਹਨੁਮਾਈ ਨਾਲ ਮਿਆਰੀ ਮਵਾਦ ਤਿਆਰ ਹੋਵੇ, ਟੈਕਨੋਲੋਜਿਸਟ ਉਹਨੂੰ AI ਸਿਸਟਮ ਵਿੱਚ ਦਰੁਸਤ ਤਰੀਕੇ ਨਾਲ ਜ਼ਮ ਕਰਨ, ਅਦਾਰੇ ਇਹ ਅਮਲ ਪਾਏਦਾਰ ਬਣਾਉਣ ਲਈ ਸਰਪ੍ਰਸਤੀ ਕਰਨ ਤੇ ਪੰਜਾਬੀ ਵਰਗੀਆਂ ਜ਼ੁਬਾਨਾਂ ਨਾ ਸਿਰਫ ਡਿਜੀਟਲ ਤੌਰ ਤੇ ਮਹਿਫੂਜ਼ ਹੋ ਜਾਣ ਬਲਕਿ AI ਦੇ ਮਰਕਜ਼ੀ ਧਾਰੇ ਵਿੱਚ ਬਾਵਕਾਰ ਮੁਕਾਮ ਵੀ ਹਾਸਲ ਕਰ ਲੈਣ। ਬੜੀ ਮਿਹਰਬਾਨੀ।